जी हाँ, सारे ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਤੇ ਵੀ ਲੈ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ ਉੱਤੇ ਤੁਹਾਨੂੰ 10% ਆਫ ਮਿਲੂਗਾ। ਇਹ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ। ਔਰ ਮੈਂ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਛ ਗੱਲਾਂ ਬਾਤਾਂ ਅਗਲੇ ਕੁਛ ਸਮੇਂ ਦੇ ਵਾਸਤੇ ਕੁਛ ਪੰਜਾਬ ਭਾਰਤ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਜਿਹੜਾ ਜੀ ਉਹ ਵਾਪਰ ਰਿਹਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਦੋਂ ਪੂਰੀ ਚੜ੍ਹਤ ਦੇ ਉੱਤੇ ਸੀ। ਔਰ ਇਹ ਲੋਕ ਇਹ ਕਹਿੰਦੇ ਆ, ਇਹ ਗੱਲ ਜਿਹੜੀ ਰਿਐਲਿਟੀ ਵੀ ਹੈ ਕਿ ਬਹੁਤੇ ਇਹਦੇ ਵਿੱਚ ਉਹ ਲੋਕ ਆਣ ਬੜੇ ਜਿਹੜੇ ਟਾਹਣੇ ਤੇ ਬੈਠੇ ਸੀ ਉਹਨੂੰ ਵੱਢਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ, ਜਿਹਦੇ ਕਰਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਮੂਧੇ ਮੂੰਹ ਜਿਹੜੀ ਸੀ ਇਹ ਪਾਰਟੀ ਡਿੱਗੀ। ਬੇਸ਼ੱਕ ਅੱਜ ਇਹ ਕਹਿਣ ਕਿ ਉਹ ਵਿਰੋਧੀ ਧਿਰ ਦੇ ਵਿੱਚ ਨੇ, ਔਰ ਵਿਰੋਧੀ ਧਿਰ ਦੇ ਵਿੱਚ ਵੀ ਜੋ ਕੁਛ ਜਿਹੜਾ ਜੀ ਉਹ ਚੱਲਦਾ ਰਹਿੰਦਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਅਕਸਰ ਇਹ ਗੱਲ ਜਿਹੜੀ ਅਕਾਲੀ ਦਲ ਦੇ ਬਾਰੇ ਕਿਸੇ ਸਮੇਂ ਕਹੀ ਜਾਂਦੀ ਹੁੰਦੀ ਸੀਗੀ ਕਿ ਜਦੋਂ ਇਹ ਸੱਤਾ ਦੇ ਵਿੱਚ ਹੁੰਦੇ ਆ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ, ਤੇ ਜਦੋਂ ਵਿਰੋਧ ਸੱਤਾ ਦੇ ਵਿੱਚ ਨਹੀਂ ਹੁੰਦੇ ਤੇ ਉਦੋਂ ਫਿਰ ਇਹ ਇਕੱਠੇ ਹੋ ਜਾਂਦੇ ਆ। ਪਰ ਇਹ ਗੱਲ ਆਮ ਆਦਮੀ ਪਾਰਟੀ ਦੇ ਉੱਤੇ ਲਾਗੂ ਸ਼ਾਇਦ ਨਹੀਂ ਹੁੰਦੀ। ਸਮੇਂ ਦੇ ਉੱਤੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਜਿਹੜਾ ਉਹ ਆਉਂਦਾ ਹੀ ਰਿਹਾ ਕਿ ਆਪਸ ਦੇ ਵਿੱਚ ਭੇੜ ਇਹਨਾਂ ਦਾ ਜਿਹੜਾ ਜੀ ਉਹ ਚੱਲਦਾ ਰਹਿੰਦਾ, ਔਰ ਬਜਾਏ ਇਹਦੇ ਕਿ ਜਿਹੜੀਆਂ ਪਿਛਲੀਆਂ ਗਲਤੀਆਂ ਸੀਗੀਆਂ ਉਹਦੇ ਤੋਂ ਕੁਛ ਸਿੱਖ ਕੇ ਇੱਕ ਯੂਨਿਟੀ ਜਿਹੜੀ ਹੈ ਜੀ ਇਹ ਸ਼ੋਅ ਕਰਨ, ਉਹ ਟਾਣੇ ਨੂੰ ਲਗਾਤਾਰ ਵੱਢਣਾ ਇਹਨਾਂ ਦਾ ਜਾਰੀ ਆ, ਜਿਹਦੇ ਉੱਤੇ ਇਹ ਬੈਠੇ ਹੋਏ ਨੇ। ਇੱਕ ਵਾਰੀ ਫੇਰ ਹਾਲਾਤ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਬਣ ਜਾ ਰਹੇ ਆ। ਕੁਝ 16 ਜਿਹੜੇ ਆਗੂ ਨੇ ਉਹਨਾਂ ਨੇ ਜਿਹੜਾ ਮੀਤ ਪ੍ਰਧਾਨ ਨੇ ਸੂਬੇ ਦੇ ਡਾਕਟਰ ਬਲਵੀਰ ਸਿੰਘ ਉੱਤੇ ਤਾਨਾਸ਼ਾਹੀ ਦਾ ਦੋਸ਼ ਲਾਉਂਦੇ ਆ, ਅਸਤੀਫੇ ਜਿਹੜੇ ਆ ਉਹ ਦਿੱਤੇ ਆ। ਇਹਨਾਂ ਨੇ ਅਸਤੀਫੇ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਭੇਜ ਕੇ ਡਾਕਟਰ ਬਲਵੀਰ ਸਿੰਘ ਵਿਰੁੱਧ ਗੰਭੀਰ ਦੋਸ਼ ਲਾਏ ਆ। ਇਹ ਅਸਤੀਫਾ ਦੇਣ ਵਾਲੇ ਆਗੂ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ, ਕਿਉਂਕਿ ਧੜੇਬਾਜ਼ੀਆਂ ਜਿਹੜੀਆਂ ਜੀ ਉਹ ਬਣੀਆਂ ਹੋਈਆਂ ਨੇ। ਅਸਤੀਫਾ ਦੇਣ ਵਾਲੇ ਕੁਝ ਜਿਹੜੇ ਆਗੂ ਨੇ ਉਹਨਾਂ ਦੀ ਸ਼ੁਰੂ ਤੋਂ ਡਾਕਟਰ ਬਲਵੀਰ ਸਿੰਘ ਦੇ ਨਾਲ ਜਿਹੜੀ ਹੈ ਜੀ ਉਹ ਖਟਪਟ ਚੱਲੀ ਆ ਰਹੀ ਹੈ। ਅਸਤੀਫੇ ਦੇਣ ਵਾਲਿਆਂ ਦੇ ਵਿੱਚ 5 ਡਿਸਟ੍ਰਿਕਟ ਪ੍ਰਧਾਨ, ਜਲੰਧਰ ਦਿਹਾਤੀ ਦੇ ਪ੍ਰਧਾਨ, ਮੁਕਤਸਰ ਦੇ ਪ੍ਰਧਾਨ, ਫਰੀਦਕੋਟ ਦੇ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਜਿਹੜੇ ਜੀ ਇਹ ਪ੍ਰਧਾਨ ਸ਼ਾਮਲ ਨੇ। ਤੋਂ ਇਲਾਵਾ ਮੀਤ ਪ੍ਰਧਾਨ ਇੱਕ ਜਿਹੜਾ ਜੀ ਕਰਨਵੀਰ ਟਵਾਣਾ ਸ਼ਾਮਲ ਹੈ। ਇਹ ਜਿਹੜਾ ਕਿ ਸਮਝਿਆ ਜਾਂਦਾ ਕਿ ਸੰਜੇ ਸਿੰਘ ਹੋਰਾਂ ਦੇ ਧੜੇ ਦੇ ਨਾਲ ਹੈ। ਮਨਜੀਤ ਸਿੰਘ ਸਿੱਧੂ, ਪ੍ਰਦੀਪ ਮਲਹੋਤਰਾ, ਇਹ ਜਿਹੜੇ ਜੀ ਸਾਰੇ ਦੇ ਸਾਰੇ ਇਹ ਸ਼ਾਮਲ ਨੇ। ਇਹਨਾਂ ਨੇ ਇਹ ਗੱਲ ਕਹੀ ਆ ਕਿ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਗਲਤ ਢੰਗ ਦੇ ਨਾਲ ਅਹੁਦੇ ਤੋਂ ਜਿਹੜਾ ਜੀ ਉਹ ਹਟਾਇਆ। ਡਾਕਟਰ ਬਲਬੀਰ ਸਿੰਘ ਹੋਰੀ ਕਹਿੰਦੇ ਆ ਕਿ ਉਹਨਾਂ ਦੇ ਕੋਲੇ ਕਿਸੇ ਦਾ ਅਸਤੀਫਾ ਨਹੀਂ ਅਜੇ ਪਹੁੰਚਿਆ, ਜਦੋਂ ਪਹੁੰਚੂਗਾ ਤੇ ਉਦੋਂ ਇਹਦੇ ਉੱਤੇ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਜਿਹੜੀਆਂ ਜੀ ਖਬਰਾਂ ਸਾਹਮਣੇ ਆਈਆਂ ਸਨ ਕਿ ਆਮ ਆਦਮੀ ਪਾਰਟੀ ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਇਕਾਈ ਦੇ ਵਿੱਚ ਕਿਸੇ ਨਵੇਂ ਵਿਅਕਤੀ ਨੂੰ ਪ੍ਰਧਾਨ ਬਣਾਉਣ ਦੇ ਵਾਸਤੇ ਸੋਚ ਰਹੀ ਆ। ਜਦੋਂ ਇੱਥੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਮੁਆਫੀ ਮੰਗ ਲਈ ਸੀਗੀ ਬਿਕਰਮ ਸਿੰਘ ਮਜੀਠੀਆ ਤੋਂ, ਤੇ ਉਦੋਂ ਬਾਅਦ ਭਗਵੰਤ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਾਰਟੀ ਦੇ ਪ੍ਰਧਾਨ ਸੀ। ਪਾਰਟੀ ਕਹਿੰਦੀ ਆ ਕਿ ਉਹਨਾਂ ਨੇ ਅਸਤੀਫਾ ਐਕਸੈਪਟ ਨਹੀਂ ਕੀਤਾ, ਉਹ ਟੈਕਨੀਕਲੀ ਅਜੇ ਵੀ ਪ੍ਰਧਾਨ ਨੇ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਕਿਉਂਕਿ ਚੋਣਾਂ ਆਉਣੀਆਂ ਨੇ ਲੋਕ ਸਭਾ ਦੀਆਂ, ਉਹਦੇ ਵਿੱਚ ਜਿਹੜੀ ਸਿਲੈਕਸ਼ਨ ਕਮੇਟੀ ਆ ਉਹਦਾ ਚੇਅਰਮੈਨ ਜਿਹੜਾ ਬਣਾ ਕੇ ਭਗਵੰਤ ਮਾਨ ਹੋਰਾਂ ਨੂੰ ਤੇ ਜਿਹੜਾ ਪਾਰਟੀ ਦੀ ਪ੍ਰਧਾਨਗੀ ਆ ਇਹ ਕਿਸੇ ਹੋਰ ਨੂੰ ਦਿੱਤੀ ਜਾ ਸਕਦੀ ਆ। ਇਹ ਸ਼ਾਇਦ ਉਹਦੇ ਕਰਕੇ ਪ੍ਰੈਸ਼ਰ ਜਿਹੜਾ ਵੀ ਉਹ ਪਾਉਣ ਦਾ ਇੱਕ ਤਰੀਕਾ ਜਿਹੜਾ ਵੀ ਇਹਨਾਂ ਲੋਕਾਂ ਨੇ ਅਪਣਾਇਆ ਹੈ। ਇਹ ਗੱਲ ਜਿਹੜੀ ਵੀ ਉਹ ਭੁੱਲ ਕੇ ਕਿ ਅਜਿਹੇ ਪ੍ਰੈਸ਼ਰ ਜਿਹੜੇ ਜੀ ਉਹ ਪਾਉਂਦਿਆਂ ਇਹਨਾਂ ਨੇ
ਮਾੜਾ ਮੋਟਾ ਜਿਹੜਾ ਰਹਿੰਦਾ ਜੀ ਉਹ ਵੀ ਬੇੜਾ ਗਰਕ ਜਿਹੜਾ ਜੀ ਉਹ ਪਾਰਟੀ ਦਾ ਕਰ ਲੈਣਾ। ਜੇ ਕੋਈ ਉਹਨਾਂ ਨੂੰ ਤਕਲੀਫ ਸੀਗੀ ਤੇ ਪਾਰਟੀ ਤੱਕ ਪਹੁੰਚ ਕਰਦੇ। ਰਵਾਇਤੀ ਪਾਰਟੀਆਂ ਵਾਲਾ ਸਾਰਾ ਜਿਹੜਾ ਜੀ ਫਾਰਮੂਲਾ ਇਹਨਾਂ ਨੇ ਖੂਬ ਜਿਹੜਾ ਉਹ ਅਪਣਾ ਲਿਆ, ਤੁਸੀਂ ਇਹ ਕਹਿ ਲਓ। ਉਸੇ ਤਰੀਕੇ ਦੇ ਸਾਰੇ ਐਕਸ਼ਨ ਜਿਹੜੇ ਆ ਜੀ ਉਹ ਕਰਦੇ ਆ। ਅੱਗੋਂ 19 ਦੇ ਵਿੱਚ ਕੀ ਲੱਭਣਾ ਜੀ ਉਹ ਬਾਅਦ ਵਾਲੀ ਗੱਲ ਹੈ। ਪਰ ਜੇ ਲੋਕਾਂ ਦੇ ਹੱਥਾਂ ਦੇ ਉੱਤੇ ਚੁੱਕਿਆ ਸੀਗਾ ਉਹ ਇਹਨਾਂ ਨੂੰ ਨਾ ਅਜੇ ਤੱਕ ਜਿਹੜਾ ਜੀ ਉਹ ਪਚਿਆ ਤੇ ਨਾ ਅੱਗੋਂ ਪਚਣ ਦੇ ਜਿਹੜੇ ਆ ਜੀ ਕੋਈ ਅਸਾਰ ਲੱਗ ਰਹੇ ਆ। ਜਿਹੜੇ ਤਰੀਕੇ ਦੇ ਨਾਲ ਇਹ ਅਸਤੀਫੇ ਦੇ ਕੇ ਜਿਹੜਾ ਜੀ ਉਹ ਤੁਰ ਪਏ ਆ ਇੱਕ ਆਗੂ ਦੇ ਵਿਰੁੱਧ ਵਿੱਚ। ਕਰਨਾਟਕਾ ਦੀ ਜਨਤਾ ਦਲ ਐਸ ਤੇ ਕਾਂਗਰਸ ਗੱਠਜੋੜ ਸਰਕਾਰ ਦੇ ਵਿਚਾਲੇ ਕੁਛ ਤਰੇੜਾਂ ਜਿਹੜੀਆਂ ਦੀ ਉਹ ਨਜ਼ਰ ਆ ਰਹੀਆਂ ਨੇ। ਅਜੇ ਕੁਛ ਸਮਾਂ ਹੀ ਹੋਇਆ ਜਦੋਂ ਕਰਨਾਟਕਾ ਦੇ ਵਿੱਚ ਜਿਹੜੀ ਗੱਠਜੋੜ ਦੀ ਸਰਕਾਰ ਬਣੀ ਸੀ, ਕਿਉਂਕਿ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਸੀ ਮਿਲਿਆ। ਭਾਰਤੀ ਜਨਤਾ ਪਾਰਟੀ ਬਹੁਮਤ ਦੀਆਂ ਸੀਟਾਂ ਤੋਂ ਪਾਸੇ ਰਹਿ ਗਈ ਸੀ। ਵੱਖੋ ਵੱਖਰੇ ਤੌਰ ਦੇ ਉੱਤੇ ਚੋਣ ਲੜੀ ਕਾਂਗਰਸ ਤੇ ਜਨਤਾ ਦਲ ਐਸ ਨੇ, ਪਰ ਸਮਝੌਤਾ ਜਿਹੜਾ ਸੀ ਉਹ ਕਰਨਾ ਪਿਆ। ਕਾਂਗਰਸ ਵੱਡੀ ਪਾਰਟੀ ਹੈ ਜਨਤਾ ਦਲ ਐਸ ਨਾਲੋਂ, ਪਰ ਉਹਨੇ ਜਨਤਾ ਦਲ ਐਸ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਬਣਾਤਾ। ਹੁਣ ਜਿਹੜੇ HD ਕੁਮਾਰ ਸਵਾਮੀ ਆ ਉਹ ਇਹ ਕਹਿੰਦੇ ਆ ਕਿ ਉਹ ਆਪਣੇ ਅਹੁਦੇ ਤੋਂ ਖੁਸ਼ ਨਹੀਂ ਤੇ ਇਹ ਕਿਹਾ ਕਿ ਭਗਵਾਨ ਸ਼ਿਵ ਵਾਂਗ ਉਹ ਜ਼ਹਿਰ ਪੀ ਰਹੇ ਆ। ਇਹ ਬਿਆਨ ਦੇ ਕਈ ਮਤਲਬ ਜਿਹੜੇ ਆ ਉਹ ਲਾਏ ਜਾ ਰਹੇ ਆ। ਕਾਂਗਰਸ ਤੇ ਜਨਤਾ ਦਲ ਐਸ ਨੇ 12 ਮਈ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਦੂਜੇ ਦੇ ਕੱਟੜ ਵਿਰੋਧੀ ਵਜੋਂ ਚੋਣਾਂ ਲੜੀਆਂ ਸੀਗੀਆਂ, ਪਰ ਮਜਬੂਰੀ ਦੇ ਤਹਿਤ ਦੋਵਾਂ ਨੂੰ ਹੱਥ ਜਿਹੜਾ ਜੀ ਉਹ ਮਿਲਾਉਣਾ ਪੈ ਗਿਆ। ਜਿਹੜੇ HD ਕੁਮਾਰ ਸਵਾਮੀ ਨੇ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਪਾਰਟੀ ਵਰਕਰ ਜਿਹੜੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਭਾਵਕ ਹੁੰਦਿਆਂ ਹੋਇਆ ਇਹ ਕਿਹਾ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਕਿ ਤੁਹਾਡਾ ਵੱਡਾ ਜਾਂ ਛੋਟਾ ਭਰਾ ਮੁੱਖ ਮੰਤਰੀ ਬਣ ਗਿਆ, ਪਰ ਮੈਂ ਇਹਦੇ ਤੋਂ ਖੁਸ਼ ਨਹੀਂ ਹਾਂ। ਉਹਨਾਂ ਨੇ ਕਿਹਾ ਕਿ ਉਹ ਵਿਸ਼ਕੰਠ ਵਾਂਗੂ ਦਰਦ ਨਿਗਲ ਰਹੇ ਆ। ਮੁੱਖ ਮੰਤਰੀ ਨੂੰ ਅੱਖਾਂ ਪੂੰਝਦਿਆਂ ਵੇਖਣ ਤੋਂ ਬਾਅਦ ਭੀੜ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਉਹਦਾ ਸਾਥ ਜਿਹੜਾ ਜੀ ਉਹ ਦੇਣ ਦੇ ਵਾਸਤੇ ਹਰ ਪੱਖੋਂ ਤਿਆਰ ਨੇ। ਉਹਨਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਦੇ ਵਿੱਚ ਚੋਣਾਂ ਦੇ ਦੌਰਾਨ ਲੋਕਾਂ ਨੂੰ ਕਿਹਾ ਸੀਗਾ ਕਿ ਲੋਕਾਂ ਦੀ ਸਰਕਾਰ ਲਈ ਉਹਨਾਂ ਨੂੰ ਮੁੱਖ ਮੰਤਰੀ ਬਣਾ ਦੇਣ ਜੋ ਕਿ ਕਿਸਾਨਾਂ, ਗਰੀਬਾਂ ਤੇ ਲੋੜਵੰਦਿਆਂ ਦੀਆਂ ਸਮੱਸਿਆਵਾਂ ਨੂੰ ਸੁਲਝਾ ਲਵੇਗਾ, ਪਰ ਉਹਨਾਂ ਨੇ ਕਿਹਾ ਕਿ ਮੇਰੇ ਵਿੱਚ ਵਿਸ਼ਵਾਸ ਜਿਹੜਾ ਜੀ ਉਹ ਨਹੀਂ ਜਤਾਇਆ ਗਿਆ। ਉਹਨਾਂ ਨੇ ਕਿਹਾ ਕਿ ਸੂਬੇ ਦੇ ਦੌਰੇ ਦੇ ਦੌਰਾਨ ਲੋਕਾਂ ਨੇ ਉਹਨਾਂ ਤੇ ਵਾਧੂ ਪਿਆਰ ਦਿਖਾਇਆ, ਪਰ ਵੋਟਾਂ ਪਾਉਣ ਵੇਲੇ ਉਹ ਪਾਰਟੀ ਦੇ ਉਮੀਦਵਾਰਾਂ ਨੂੰ ਭੁੱਲ ਗਏ। ਦੂਜੇ ਪਾਸੇ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਜੇ ਪਰਮੇਸ਼ਵਰਾ ਨੇ ਕੁਮਾਰ ਸਵਾਮੀ ਦੇ ਬਿਆਨ ਤੇ ਕਿਹਾ ਕਿ ਉਹ ਕਿਵੇਂ ਕਹਿ ਸਕਦੇ ਆ ਕਿ ਖੁਸ਼ ਨਹੀਂ। ਉਹ ਖੁਸ਼ ਨੇ ਔਰ ਮੁੱਖ ਮੰਤਰੀ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਜੇ ਉਹ ਖੁਸ਼ ਹੈ ਤੇ ਬਾਕੀ ਸਾਰੇ ਜਿਹੜੇ ਜੀ ਉਹ ਖੁਸ਼ ਹੈ। ਇਹਨੂੰ ਵੀ ਜਿਹੜਾ ਜੀ 19 ਦੇ ਸੰਦਰਭ ਦੇ ਵਿੱਚ ਵੇਖਿਆ ਜਾ ਸਕਦਾ ਹੈ, ਕਿਉਂਕਿ ਜੇ ਦੋਨੋਂ ਪਾਰਟੀਆਂ ਕਰਨਾਟਕ ਦੇ ਵਿੱਚ ਇਕੱਠੀਆਂ ਰਹਿੰਦੀਆਂ ਨੇ ਜਨਤਾ ਦਲ ਐਸ ਤੇ ਕਾਂਗਰਸ, ਉੱਥੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰ ਸਕਦੀਆਂ ਨੇ, ਨਹੀਂ ਤਾਂ ਨਹੀਂ। ਇਹ ਜਿਹੜੀ ਪਰੇਡ ਜਿਹੜੀ ਨਜ਼ਰ ਆਈ ਆ ਇਹ ਥੋੜੀ ਇਹ ਤੁਸੀਂ ਕਹਿ ਲਓ ਕਿ ਚੰਗੀ ਖਬਰ ਨਹੀਂ ਗਈ ਕਾਂਗਰਸ ਦੇ ਵਾਸਤੇ, ਖਾਸ ਤੌਰ ਦੇ ਉੱਤੇ। ਡਿਜੀਟਲ ਇੰਡੀਆ ਦਾ ਬੜਾ ਰੌਲਾ ਪੈਂਦਾ ਹੈ। ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਸੀ ਤੇ ਜਦੋਂ ਟਰਮ ਪੂਰੀ ਕਰ ਲਈ ਉਦੋਂ ਬਾਅਦ ਜਦੋਂ ਚੋਣਾਂ ਦੇ ਵਿੱਚ ਜਾਣਾ ਸੀਗਾ ਤੇ ਉਦੋਂ ਸ਼ਾਈਨਿੰਗ ਇੰਡੀਆ ਦਾ ਬਹੁਤ ਰੌਲਾ ਪੈਂਦਾ ਸੀਗਾ, ਫੀਲ ਗੁੱਡ ਫੈਕਟਰ ਦਾ ਬਹੁਤ ਰੌਲਾ ਪੈਂਦਾ ਸੀਗਾ। ਅੱਜ ਕੱਲ੍ਹ ਡਿਜੀਟਲ ਇੰਡੀਆ ਦਾ ਰੌਲਾ ਬਹੁਤ ਪੈਂਦਾ ਹੈ ਕਿਉਂਕਿ ਚੋਣਾਂ ਆਉਣ ਵਾਲੀਆਂ ਨੇ। ਪਰ ਤੁਸੀਂ ਸੋਚ ਸਕਦੇ ਹੋ ਕਿ ਡਿਜੀਟਲ ਇੰਡੀਆ ਤੋਂ ਦੂਰ ਪਿੰਡ ਮੁਹਾਰ ਜਮਸ਼ੇਰ ਦੀ ਮੁਹਾਰ ਫੜਨ ਵਾਲਾ ਕੋਈ ਨੀਗਾ। ਪਾਕਿਸਤਾਨ ਨੇ 3 ਪਾਸੇ ਤੋਂ ਇਸ ਪਿੰਡ ਨੂੰ ਵੜਿਆ, ਚੌਥੇ ਪਾਸੇ ਦਰਿਆ ਸਤਲੁਜ ਜਿਹੜਾ ਜੀ ਉਹ ਲੱਗਦਾ ਉਹਨੇ ਇਸ ਪਿੰਡ ਨੂੰ ਵੜਿਆ ਹੋਇਆ। 2 ਵਰੇ ਪਹਿਲਾਂ ਤੱਕ ਇੱਕ ਬੇੜੀ ਦਾ ਸਹਾਰਾ ਸੀਗਾ ਪਿੰਡ ਨੂੰ, ਪੁਲ ਬਣ ਗਿਆ। ਮਗਰੋਂ ਪਿੰਡ ਦੇ ਰਾਹ ਤਾਂ ਕੁਝ ਜਿਹੜੇ ਜੀ ਸੌਖੇ ਹੋਏ, ਪਰ ਥੋੜਾਂ ਤੇ ਲੋੜਾਂ ਤੋਂ ਪਿੰਡ ਦਾ ਖਹਿੜਾ ਜਿਹੜਾ ਜੀ ਉਹ ਨਹੀਂ ਛੁੱਟਿਆ। ਸਰਕਾਰਾਂ ਲਈ ਇਹ 7 ਬੇਗਾਨੇ ਪਿੰਡਾਂ ਦੇ ਵਿੱਚੋਂ ਇੱਕ ਹੈ। ਪਿੰਡ ਦੀ ਤਰੱਕੀ ਦੀ ਇੱਕੋ ਵੱਡੀ ਨਿਸ਼ਾਨੀ ਸਰਕਾਰੀ ਪ੍ਰਾਇਮਰੀ ਸਕੂਲ ਹੈ, ਜਿਹਦੀ 6 ਵਰਿਆਂ ਤੋਂ 4 ਦੀਵਾਰੀ ਵੀ ਨਹੀਂ ਹੋਈ। ਪ੍ਰਧਾਨ ਮੰਤਰੀ ਹੋਰਾਂ ਦੇ ਡਿਜੀਟਲ ਇੰਡੀਆ ਇਹਨਾਂ ਨੂੰ ਜਿਹੜਾ ਜੀ ਇਸ ਤਰ੍ਹਾਂ ਦਾ ਅਹਿਸਾਸ ਕਰਾ ਰਿਹਾ ਪਿੰਡ ਨੂੰ ਕਿ ਜਿਵੇਂ ਇਹ ਪਿੰਡ ਮੁਲਕ ਦਾ ਕੋਈ ਹਿੱਸਾ ਨਾ ਹੋਵੇ। ਮੁਹਾਰ ਜਮਸ਼ੇਰ ਦੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ, ਕੋਈ RO ਪਲਾਂਟ ਨਹੀਂ ਹੈ, ਕੋਈ ਡਿਸਪੈਂਸਰੀ ਨਹੀਂ ਹੈ, ਕੋਈ ਪੱਕੀ ਗਲੀ ਨਾਲੀ ਨਹੀਂ ਹੈ, ਨਾ ਪਿੰਡ ਦੇ ਵਿੱਚ ਕੋਈ ਛੱਪੜ ਹੈ। ਬੱਸ ਕਦੀ ਕਿਸੇ ਨੇ ਵੇਖੀ ਨਹੀਂ ਕਿਹੋ ਜਿਹੀ ਹੁੰਦੀ ਆ। ਟੈਂਪੂ ਦੀ ਜਿਹੜੀ ਇਹਦੀ ਸੁਵਿਧਾ ਹੈਗੀ ਆ, ਟੈਂਪੂ ਲੈਣ ਲਈ ਲੋਕ 2.5 ਕਿਲੋਮੀਟਰ ਤੱਕ ਪੈਦਲ ਚੱਲਦੇ ਆ। ਪਿੰਡ ਦਾ ਕੋਈ ਸਰਕਾਰੀ ਜਿਹੜਾ ਆਪਣਾ ਜਿਹੜਾ ਸਰਕਾਰੀ ਕੋਈ ਵੀ ਜਿਹੜੀ ਜੀ ਉਹ ਚੀਜ਼ ਹੈ ਨਹੀਂ ਗੀ ਜਿਹਨੂੰ ਇਹ ਕਿਹਾ ਜਾ ਸਕੇ। ਨਾ ਉਹ ਸਰਕਾਰੀ ਉੱਥੇ ਕੋਈ ਮੁਲਾਜ਼ਮ ਹੈ, ਨਾ ਕੋਈ ਪਿੰਡ ਦਾ NRI ਹੈ, ਭਾਵ ਕਿ ਇੱਥੋਂ ਬਾਹਰ ਵੀ ਕੋਈ ਨਹੀਂ ਗਿਆ ਜੀ। ਹੁਣ ਇੱਥੇ ਟਾਇਲਟ ਜਿਹੜੀਆਂ ਦੀ ਉਹ ਬਣੀਆਂ ਨੇ। ਸਤਲੁਜ ਦੇ ਪਾਰ ਕਰੀਬ 15 ਪਿੰਡ ਨੇ ਜਿਹੜੇ ਚਮਕਦੇ ਭਾਰਤ ਦੇ ਵਿੱਚ, ਸ਼ਾਈਨਿੰਗ ਇੰਡੀਆ ਦੇ ਵਿੱਚ ਦੁੱਖਾਂ ਦੇ
ਟਾਪੂ ਜਿਹੜੇ ਦੀ ਉਹ ਜਾਪਦੇ ਆ। ਬਹੁਤ ਗਿਣਤੀ ਦਲਿਤ ਭਾਈਚਾਰੇ ਦੀ ਹੈ ਇਹਨਾਂ ਪਿੰਡਾਂ 'ਚ। ਬੱਸ ਸਰਵਿਸ ਕਿਸੇ ਪਿੰਡ 'ਚ ਨਹੀਂ। ਕਰੀਬ 20 3 ਪਹੀਆ ਟੈਂਪੂ ਨੇ ਜਿਹੜੇ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਦੇ ਆ। ਮਹਾਤਮ ਨਗਰ ਦੇ ਵਿੱਚ ਸਿਰਫ ਇੱਕ ਸਰਕਾਰੀ ਬੈਂਕ ਹੈ ਜੋ ਘਾਟੇ ਦੇ ਵਿੱਚ ਆ, ਹੋਰ ਕੋਈ ਬੈਂਕ ਨਹੀਂ, ਨਾ ਕਿਸੇ ਪਿੰਡ ਦੇ ਵਿੱਚ ATM ਹੈ। ਇੱਥੇ ਕੋਈ ਪੈਟਰੋਲ ਪੰਪ ਨਹੀਂ ਹੈਗਾ ਪਿੰਡਾਂ ਦੇ ਵਿੱਚ। ਕਰਿਆਨੇ ਦੀਆਂ ਦੁਕਾਨਾਂ ਤੇ ਬੋਤਲਾਂ ਦੇ ਵਿੱਚ ਪੈਟਰੋਲ ਵਿਕਦਾ। ਸਰਕਾਰ ਨੇ ਸ਼ਰਾਬ ਦਾ ਠੇਕਾ ਤਕਰੀਬਨ ਹਰ ਪਿੰਡ ਦੇ ਵਿੱਚ ਖੋਲ੍ਹਿਆ ਹੋਇਆ। ਇਹ ਸਹੂਲਤ ਜ਼ਰੂਰ ਦਿੱਤੀ ਹੈ। ਸਿਰਫ ਪਿੰਡ ਝੰਗੜ ਭੈਣੀ 'ਚ ਸੀਨੀਅਰ ਸੈਕੰਡਰੀ ਸਕੂਲ ਤੇ ਮੁਹਾਰ ਸੋਨਾ ਦੇ ਵਿੱਚ ਹਾਈ ਸਕੂਲ ਹੈ। ਬਾਕੀ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲ ਹੈ। ਨਾ ਕੋਈ ਖੇਡ ਸਟੇਡੀਅਮ ਹੈ, ਨਾ ਪਿੰਡ ਦੇ ਵਿੱਚ ਕੋਈ ਗਲੀ ਪੱਕੀ ਹੈ, ਸਾਰੀਆਂ ਕੱਚੀਆਂ ਨੇ। ਇੱਥੋਂ ਦਾ ਵਸਨੀਕ ਜਿਹੜਾ ਜੀ ਉਹ ਕਹਿੰਦਾ ਹੈ ਕਿ ਲੋਕਾਂ ਨੂੰ ਜਿਹੜਾ ਆਪਣੇ ਪਿੰਡਾਂ ਤੱਕ ਵਿਕਾਸ ਦੇ ਨਾ ਪਹੁੰਚਣ ਤੋਂ ਸਰਕਾਰਾਂ ਪ੍ਰਤੀ ਗਿਲਾ। ਪਿੰਡ ਦੇ ਜਿਹੜੇ ਲੋਕ ਆ ਜੀ ਉਹ ਕਹਿੰਦੇ ਆ ਕਿ ਇਹਨਾਂ ਦੇ ਵਾਸਤੇ 50 ਲੱਖ ਦੇ ਫੰਡਾਂ ਦੀ ਜਿਹੜੀ ਹੈ ਜੀ ਉਹ ਲੋੜ ਹੈ। ਪਾਣੀ ਦੀ ਮਾਰ ਤੋਂ ਕੋਈ ਸਾਲ ਹੀ ਜਿਹੜਾ ਜੀ ਉਹ ਸੁੱਕਾ ਲੰਘਦਾ। ਉਹ ਕਹਿੰਦਾ ਹੈ ਕਿ ਖੁਦਕੁਸ਼ੀ ਦੇ ਰਾਹ ਤੋਂ ਤਾਂ ਇਹ ਬਹਾਦਰ ਕੌਮ ਜਿਹੜੀ ਹੈ ਜੀ ਦੂਰ ਹੈ, ਪਰ ਉਹਨਾਂ ਦੇ ਸੁਪਨੇ ਜਿਹੜੇ ਆ ਜੀ ਉਹ ਜ਼ਰੂਰ ਖੁਦਕੁਸ਼ੀਆਂ ਕਰ ਰਹੇ ਨੇ। ਇਹ ਏਰੀਆ ਜਿਹੜਾ ਜੀ ਪੈਂਦਾ ਜਿਹੜੇ ਫਿਰੋਜ਼ਪੁਰ ਜਿਹੜਾ ਲੋਕ ਸਭਾ ਉਹਦੇ ਵਿੱਚ, ਜਿਹੜੇ ਫਿਰੋਜ਼ਪੁਰ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੀ ਵਿਗੜ ਗਈ ਪਿਛਲੀ ਵਾਰੀ ਜਿਹੜਾ ਜੀ ਉਹ ਅਕਾਲੀਆਂ ਦੇ ਨਾਲ, ਔਰ ਐਸੀ ਵਿਗੜੀ ਕਿ ਮੁੜ ਕੇ ਜਿਹੜੀ ਜੀ ਉਹ ਸੂਤ ਨਹੀਂ ਆਈ। ਗਾਂ ਇਹ ਕਿਹਾ ਜਾਂਦਾ ਹੈ ਕਿ ਬਾਦਲ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ ਮੈਂਬਰ ਹੈ ਉਹ ਇੱਥੋਂ ਹੱਥ ਪੈਰ ਮਾਰ ਰਿਹਾ ਕਿ ਫਿਰੋਜ਼ਪੁਰ ਤੋਂ ਲੋਕ ਸਭਾ ਜਿਹੜੀ ਹੈ ਜੀ ਉਹ ਚੋਣ ਉਹਨਾਂ ਨੇ ਲੜਨੀ ਹੈ। ਘੁਬਾਇਆ ਹੋਰਾਂ ਦਾ ਇਹ ਨਹੀਂ ਪਤਾ ਕਿ ਕਿਹਦੇ ਵੱਲੋਂ ਜਿਹੜੀ ਜੀ ਉਹ ਚੋਣ ਲੜਨਗੇ। ਇਹਨਾਂ ਪਿੰਡਾਂ ਦੀ ਸਾਰ ਉਹਨਾਂ ਨੇ ਘੁਬਾਇਆ ਸਾਹਿਬ ਨੇ ਵੀ ਜਿਹੜੀ ਜੀ ਆਪਣੀ ਧਰਮ ਦੇ ਦੌਰਾਨ ਕਦੀ ਵੀ ਜਿਹੜੀ ਉਹ ਨਹੀਂ ਲਈ। ਜਿਹੜਾ ਇਹ ਕਿਹਾ ਜਾ ਰਿਹਾ ਕਿ ਵੱਡੇ ਲੀਡਰਾਂ ਦੇ ਵਿੱਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਪਿੰਡਾਂ 'ਚ ਗਏ। ਸੰਸਦ ਮੈਂਬਰ ਭਗਵੰਤ ਮਾਨ 5 ਗੇੜੇ ਇਹਨਾਂ ਪਿੰਡਾਂ ਦੇ ਵਿੱਚ ਲਾ ਚੁੱਕਾ ਹੈ। ਤੇਜਾ ਰਹੇਲਾ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਚੋਣਾਂ ਦੇ ਮੌਕੇ ਦੇ ਉੱਤੇ ਆਏ, ਪਰ ਇਹਨਾਂ ਪਿੰਡਾਂ ਦੀ ਜਿਹੜੀ ਹੈ ਜੀ ਉਹ ਹਾਲਤ ਨਹੀਂ ਸੁਧਰ ਸਕੀ। ਗੱਲ ਪਿੰਡਾਂ ਦੀ ਤੁਰੀ ਆ ਤੇ ਦੂਜੀ ਜਿਹੜੀ ਹਾਲਤ ਪੰਜਾਬ ਦੇ ਪਿੰਡਾਂ ਦੀ ਆ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਨਸ਼ਾਖੋਰੀ ਜਿਹੜਾ ਚਿੱਟਾ ਹੈ ਜਾਂ ਸਿੰਥੈਟਿਕ ਨਸ਼ੇ ਨੇ, ਉਹਨਾਂ ਦੇ ਨਾਲ ਮੌਤਾਂ ਦੇ ਸਿਲਸਿਲੇ ਲਗਾਤਾਰ ਜਾਰੀ ਨੇ। ਮੌਤਾਂ ਦੀ ਗਿਣਤੀ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਜੀ ਉਹ ਵੱਧ ਰਹੀ ਆ। ਬੱਚੇ ਤੇ ਪਰਿਵਾਰ ਜਿਹੜੇ ਪਿੱਛੇ ਰਹਿ ਜਾਂਦੇ ਆ ਉਹ ਇਹਦੀ ਮਾਰ ਝੱਲ ਰਹੇ ਆ। ਮੋਗਾ ਡਿਸਟ੍ਰਿਕਟ ਬੁਰੀ ਤਰੀਕੇ ਦੇ ਨਾਲ ਫਸਿਆ ਹੋਇਆ, ਔਰ ਬੁਰਜ ਹਮੀਰਾ ਦੇ ਵਿੱਚ ਭਰ ਜਵਾਨੀ 'ਚ ਇੱਕ ਕਬੱਡੀ ਖਿਡਾਰੀ ਦੀ ਮੌਤ ਜਿਹੜੀ ਹੈ ਜੀ ਉਹਨੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਰਵਾ ਕੇ ਰੱਖ ਦਿੱਤਾ ਕਿ ਐਡੀ ਸ਼ਾਨਦਾਰ ਖੇਡ ਖੇਡਦਾ ਮੁੰਡਾ ਇਹ ਕਿਹੜੀ ਖੇਡ ਖੇਡਣ ਤੁਰ ਪਿਆ ਕਿ ਆਪਣੀ ਖੇਡ ਹੀ ਸਮਾਪਤ ਕਰ ਗਿਆ। ਫਿਰੋਜ਼ਪੁਰ ਜ਼ਿਲ੍ਹਾ ਅਗਲਾ ਨਾਲ ਲੱਗਵਾ ਮੋਗੇ ਦੇ ਨਾਲ ਹੀ ਇਹ ਹੈ। 11 ਘਰ ਜਿਹੜੇ ਆ ਜੀ ਉੱਥੇ ਨਸ਼ਿਆਂ ਨੇ ਉਜਾੜੇ ਆ ਪਿਛਲੇ ਦਿਨਾਂ ਦੇ ਵਿੱਚ। ਇਹਦੇ ਵਿੱਚ ਕੋਈ ਜਿਹੜਾ ਜੀ ਉਹ ਬਚਿਆ ਨਹੀਂ ਰਿਹਾ, ਨਾ ਵੱਡਿਆਂ ਚੋਂ ਨਾ ਛੋਟਿਆਂ ਚੋਂ, ਨਾ ਕਿਸੇ ਇੱਕ ਫਿਰਕੇ ਦੇ ਵਿੱਚੋਂ। ਤਕਰੀਬਨ ਸਾਰੇ ਫਿਰਕਿਆਂ ਵਾਲੇ ਜਿਹੜੇ ਆ ਜੀ ਉਹ ਇਹਦੇ ਵਿੱਚ ਸ਼ਾਮਲ ਹੋ ਗਏ। ਲੋਕ ਕਹਿੰਦੇ ਆ ਕਿ ਸਰਹੱਦੀ ਜ਼ਿਲ੍ਹਾ ਹੋਣ ਦੀ ਮਾਰ ਉਹਨੂੰ ਪੈਂਦੀ ਰਹੀ, ਇਹ ਲੋਕ ਮਾਰਾਂ ਝੱਲਦੇ ਵੀ ਰਹੇ, ਪਰ ਆਹ ਜਿਹੜੀ ਮਾਰ ਪੈਣੀ ਸ਼ੁਰੂ ਹੋਈ ਆ ਇਹ ਝੱਲਣ ਤੋਂ ਅਸਮਰੱਥ ਨੇ। ਲੋਕਾਂ ਦੇ ਘਰਾਂ ਦੇ ਵਿੱਚੋਂ ਪੈਂਦੇ ਵੈਣ ਜਿਹੜੇ ਆ ਉਹ ਰੋਜ਼ ਉੱਚੇ ਹੋ ਰਹੇ ਆ। ਅੱਗੋਂ ਨਾਲ ਜੋੜ ਦਿਓ ਤੇ ਤਰਨਤਾਰਨ ਨਾਲ ਲੱਗਦਾ। ਤਰਨਤਾਰਨ ਦੇ ਪਿੰਡਾਂ ਦੇ ਵਿੱਚ ਵੀ ਹਾਲਾਤ ਜਿਹੜੇ ਆ ਜੀ ਉਹ ਦੱਸਣ ਸੁਣਨ ਤੋਂ ਬਾਹਰੇ ਹੋਏ ਪਏ ਆ। ਥਾਂ ਦੇ ਉੱਤੇ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀ ਮੌਤ ਜਿਹੜੀ ਉਹ ਹੋ ਰਹੀ ਆ। ਬਜ਼ੁਰਗਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮਾੜੇ ਸਮੇਂ ਤੋਂ ਪੰਜਾਬ ਦੇ ਵਿੱਚੋਂ ਸੋਚ ਕੇ ਕੱਢਣ ਵਾਲੇ ਬਜ਼ੁਰਗ ਹੁਣ ਕਰਨ ਤਾਂ ਕੀ ਕਰਨ, ਕਿਉਂਕਿ ਨਵੀਂ ਪੀੜ੍ਹੀ ਨਸ਼ਿਆਂ ਦੇ ਰਾਹ ਪੈ ਗਈ ਤੇ ਸਿਵਿਆਂ ਦੇ ਵੱਲ ਨੂੰ ਉਹਨਾਂ ਦੇ ਬਾਪੂ ਜਿਹੜੇ ਉਹਨਾਂ ਦੀਆਂ ਚੁੱਕ ਕੇ ਲਾਸ਼ਾਂ ਲਿਜਾ ਰਹੇ ਆ। ਤਰਨਤਾਰਨ ਤੋਂ ਗਾਹ ਨਾਲ ਜਾ ਲੱਗਦਾ ਅੰਮ੍ਰਿਤਸਰ। ਪਹਿਲਾਂ ਇੱਕੋ ਹੁੰਦਾ ਸੀ, ਮੁੜ ਕੇ ਇਹ ਜ਼ਿਲ੍ਹਾ ਦੂਜਾ ਬਣ ਗਿਆ। ਰਾਤ ਜਿਹੜੇ ਆ ਉਹ ਅੰਮ੍ਰਿਤਸਰ ਦੇ ਵੀ ਕੋਈ ਚੰਗੇ ਨਹੀਂ, ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਚੰਗੇ ਨਹੀਂ ਗੇ। ਉੱਥੇ ਵੀ ਪਿੰਡਾਂ ਦੇ ਵਿੱਚ ਜਾਂ ਤਾਂ ਲੋਕਾਂ ਨੇ ਜਿਹੜੇ ਵੀ ਉਹ ਕੱਢ ਦਿੱਤੇ, ਜਿਹੜੇ ਬਾਹਰ ਵੱਲ ਨੂੰ, ਜਿਹੜੇ ਵਿਚਾਰੇ ਨਹੀਂ ਕੱਢ ਸਕਦੇ ਉਹ ਉੱਥੇ ਰਹਿ ਗਏ, ਇੱਥੇ ਫਸ ਗਏ ਇਹਨਾਂ ਨਸ਼ਿਆਂ ਦੇ ਜਾਲ ਦੇ ਵਿੱਚ। ਕੋਈ ਸਪਲਾਈ ਲਾਈਨ ਨਹੀਂ ਟੁੱਟੀ, ਉਸੇ ਤਰੀਕੇ ਦੇ ਨਾਲ ਨਸ਼ੇ ਜਿਹੜੇ ਆ ਜੀ ਉਹ ਘਰ ਡਿਲੀਵਰ ਹੋ ਰਹੇ ਆ, ਈਜ਼ੀ ਅਵੇਲੇਬਿਲਿਟੀ ਆ। ਅੱਗੋਂ ਨਾਲ ਲੱਗ ਤੁਰਦਾ ਜੀ ਬਟਾਲੇ ਦੇ ਪਿੰਡਾਂ ਦਾ ਵੀ ਬਹੁਤ ਬੁਰਾ ਹਾਲ ਜਿਹੜਾ ਵੀ ਹੈ। ਨਸ਼ਿਆਂ ਦੇ ਦੈਂਤ ਜਿਹੜੇ ਆ ਜੀ ਉਹ ਰੋਜ਼ ਪੁੱਤਾਂ ਨੂੰ ਇੱਥੇ ਨਿਕਲ ਰਹੇ ਆ ਤੇ ਪਿੱਛੇ ਸੁਣਦੀਆਂ ਨੇ ਸਿਰਫ ਮਾਵਾਂ ਭੈਣਾਂ ਤੇ ਧੀਆਂ ਜਿਹੜੀਆਂ ਵੈਣ ਪਾਉਂਦੀਆਂ ਵੇਖੀਆਂ ਨਹੀਂ ਜਾ ਸਕਦੀਆਂ। ਇਹ ਨਹੀਂ ਹੈ ਕਿ ਸਿਰਫ ਮਾਝੇ ਦਾ ਖੇਤਰ ਜਾਂ ਸਰਹੱਦੀ ਖੇਤਰ ਜਿਹੜੇ ਆ ਉਹੀ ਇਹਦੇ ਤੋਂ ਪੀੜਤ ਹੈ। ਲੁਧਿਆਣੇ ਦੇ ਵਿੱਚ ਜਿਹੜੀ OST ਆ ਉਹਦੇ ਵਿੱਚ 15 ਨਾਬਾਲਗਾਂ ਤੇ ਕਰੀਬ 25 ਔਰਤਾਂ ਦਾ ਇਲਾਜ ਚੱਲ ਰਿਹਾ। 3 ਨਾਬਾਲਗ ਜਿਹੜੀਆਂ ਉਹ HIV ਪੀੜਤ ਨੇ
ਪਿਛਲੇ ਦਿਨੀ ਜਦੋਂ ਇੱਕ ਨਸ਼ਾ ਛਡਾਊ ਸੈਂਟਰ ਦੇ ਵਿੱਚ ਇੱਥੋਂ ਦੇ ਮੈਂਬਰ ਪਾਰਲੀਮੈਂਟ ਦੇ ਲਿਜਾ ਕੇ ਨਸ਼ਾ ਛਡਾਊ ਸੈਂਟਰ ਦੇ ਵਿੱਚ ਭਰਤੀ ਕਰਾਏ ਤਾਂ ਬਹੁਤਿਆਂ ਦੇ ਕੰਨ ਜਿਹੜੇ ਸੀ ਉਹ ਖੜੇ ਹੋ ਗਏ ਕਿ ਇਹਨਾਂ ਦੇ ਵਿੱਚੋਂ ਜ਼ਿਆਦਾ ਜਿਹੜੇ ਸੀ ਉਹ HIV ਪੀੜਤ ਸੀ। ਭਾਵ ਕਿ ਜਿਹੜੀ ਏਡਜ਼ ਦੀ ਬਿਮਾਰੀ ਆ ਉਹਨੇ ਵੱਡੇ ਪੱਧਰ ਦੇ ਉੱਤੇ ਪੰਜਾਬ 'ਚ ਦਸਤਕ ਦਿੱਤੀ ਹੋਈ ਆ। ਅਗਲੀ ਜਿਹੜੀਆਂ ਮੌਤਾਂ ਨੇ ਉਹ ਸ਼ਾਇਦ ਇਸ ਬਿਮਾਰੀ ਨੇ ਜਿਹੜੀਆਂ ਉਹ ਜ਼ਿਆਦਾ ਲੈਣੀਆਂ ਨੇ। ਗੱਲ ਜਦੋਂ ਪੰਜਾਬ ਦੇ ਉਜੜੇ ਦੀ ਕਰਦੇ ਆ ਤੇ ਇਹਦਾ ਲੀਡਰਾਂ ਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਜੀ ਉਹ ਹੋ ਸਕਦਾ ਜਾਂ ਹੋਇਆ ਪਿਛਲੇ ਸਮੇਂ ਦੇ ਦੌਰਾਨ। ਅਗਲੀ ਖਬਰ ਉਸ ਪਾਸੇ ਵੱਲ ਨੂੰ ਜਿਹੜੀ ਆ ਜੀ ਉਹ ਧਿਆਨ ਮੰਗਦੀ ਹੈ। ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਅੰਕੜੇ ਦਿੱਤੇ ਆ ਉਹ ਬਹੁਤਿਆਂ ਦੇ ਮੂੰਹਾਂ ਦੇ ਵਿੱਚ ਉਂਗਲ ਪਾਉਣ ਵਾਲੇ ਆ। ਅਕਾਲੀ ਭਾਜਪਾ ਗੱਠਜੋੜ ਦੇ ਸਮੇਂ ਕਿਰਾਏ ਦੇ ਹੈਲੀਕਾਪਟਰ ਤੇ ਚਾਰਟਰ ਜਹਾਜ਼ਾਂ ਦੇ ਉੱਤੇ 121 ਕਰੋੜ ਰੁਪਏ ਖਰਚ ਕੀਤੇ ਗਏ, 1.25 ਅਰਬ ਰੁਪਈਆ। ਇਹ ਸਾਰੇ ਦਾ ਸਾਰਾ ਹਵਾਈ ਝੂਟਿਆਂ ਦੇ ਉੱਤੇ ਜਿਹੜਾ ਸੀ ਉਹ ਖਰਚ ਕੀਤਾ ਗਿਆ। ਇਹ ਖਰਚਾ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਬਾਦਲ ਸਰਕਾਰ ਦੇ ਸਮੇਂ ਆਪਣੀ ਮਾਲਕੀ ਵਾਲੇ ਸਰਕਾਰੀ ਹੈਲੀਕਾਪਟਰ ਤੇ ਖਰਚ ਕੀਤਾ ਗਿਆ। ਵੱਖਰਾ ਖਾਤਾ 7 ਕਰੋੜ ਰੁਪਏ ਖਰਚ ਹੋਣ ਦਾ ਜਿਹੜਾ ਜੀ ਤੱਥ ਪੇਸ਼ ਕਰਦਾ ਹੈ। ਸਰਕਾਰੀ ਜਾਂ ਕਿਰਾਏ ਦੇ ਉੱਤੇ ਲਏ ਜਹਾਜ਼ ਤੇ ਹੈਲੀਕਾਪਟਰਾਂ ਜਾਂ ਸਰਕਾਰੀ ਹੈਲੀਕਾਪਟਰ ਤੇ ਸਭ ਤੋਂ ਜ਼ਿਆਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਸਫ਼ਰ ਜਿਹੜਾ ਜੀ ਉਹ ਕੀਤਾ ਗਿਆ। ਭਾਵ ਕਿ ਪਰਿਵਾਰ ਦੇ ਵਿੱਚ ਹੀ ਜਿਹੜਾ ਉਹ ਸਾਰਾ ਰਿਹਾ। ਭਾਜਪਾ ਮੰਤਰੀਆਂ ਨੂੰ ਤਾਂ ਕਦੇ ਕਿਤੇ ਹਵਾਈ ਝੂਟਾ ਜਿਹੜਾ ਜੀ ਛੋਟਾ ਮੋਟਾ ਮਿਲਦਾ ਸੀਗਾ। RTI ਦੇ ਤਹਿਤ ਜਿਹੜੇ ਆ ਜੀ ਇਹ ਤੱਥ ਸਾਹਮਣੇ ਆਏ ਆ ਕਿ ਬਾਦਲ ਪਰਿਵਾਰ ਨੇ ਸਰਕਾਰੀ ਖਜ਼ਾਨੇ ਦਾ ਧੂੰਆਂ ਕੱਢ ਕੇ ਰੱਖਤਾ। 51 ਸਰਕਾਰੀ ਕਾਰਾਂ ਦਾ ਜਿਹੜਾ ਜੀ ਉਹ ਕਾਫਲਾ ਚੱਲਦਾ ਸੀਗਾ। ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਸਰਕਾਰ ਨੂੰ ਦਿੱਤੀਆਂ ਗਈਆਂ 51 ਕਾਰਾਂ ਨੇ 14 ਕਰੋੜ ਦਾ ਤੇਲ ਮਹਿਜ਼ 19 ਮਹੀਨਿਆਂ 'ਚ ਹੀ ਫੂਕ ਦਿੱਤਾ। ਔਰ ਇਹ ਵੀ ਦੱਸਿਆ ਗਿਆ ਕਿ ਕਾਂਗਰਸ ਹਕੂਮਤ ਦੇ ਦੌਰਾਨ 17 ਤੋਂ ਲੈ ਕੇ ਹੁਣ ਤੱਕ ਹਵਾਈ ਖਰਚ ਦੇ ਉੱਤੇ ਸਿਰਫ 37,85,000 ਰੁਪਇਆ ਖਰਚ ਹੋਇਆ। ਇੰਨਾ ਜ਼ਿਆਦਾ ਕਰਜ਼ਾ ਜਿਹੜਾ ਸੀਗਾ ਜੀ ਉਹ ਚੜ ਗਿਆ। ਇਹ ਵੀ ਜਿਹੜਾ ਜੀ ਦੱਸਿਆ ਗਿਆ ਕਿ ਜਿਹੜੇ ਬਾਦਲ ਪਰਿਵਾਰ ਸੀਗਾ ਉਹਨੇ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੋਵੇਂ ਹੱਥੀਂ ਜਿਹੜਾ ਸੀ ਉਹ ਲੁੱਟਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਦੋਂ ਕਿਸੇ ਨਿੱਜੀ ਦੌਰੇ ਦੇ ਉੱਤੇ, ਕਿਸੇ ਵਿਆਹ ਦੇ ਸਮਾਗਮ ਦੇ ਉੱਤੇ, ਸ਼ਗਨ ਪਾਰਟੀਆਂ ਜਾਂ ਅਫਸੋਸ ਕਰਨ ਦੇ ਵਾਸਤੇ ਵੀ ਜਾਂਦੇ ਤਾਂ ਹੈਲੀਕਾਪਟਰ ਤੇ ਜਾਂਦੇ ਤੇ ਉਸ ਦਿਨ ਦਾ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਜਿਹੜਾ ਸਫ਼ਰੀ ਭੱਤਾ ਉਹ ਵੀ ਆਪਣੀ ਜੇਬ 'ਚ ਪਾਉਂਦੇ। ਇੱਕ ਤਾਂ ਜਿਹੜਾ ਸਰਕਾਰੀ ਹੈਲੀਕਾਪਟਰ ਸੀਗਾ ਜੀ ਉਹ ਪੈ ਰਿਹਾ, ਪਲੱਸ ਜਿਹੜਾ ਸਫ਼ਰ ਦਾ ਭੱਤਾ ਮਿਲਦਾ ਉਹ ਲੈ ਕੇ ਉਹਨਾਂ ਦੇ ਕੋਲੇ ਜਿਹੜਾ ਜੀ ਉਹ ਚਲੇ ਜਾਂਦਾ। ਨਿਯਮਾਂ ਦੇ ਮੁਤਾਬਕ ਕੋਈ ਮੁੱਖ ਮੰਤਰੀ 500 ਰੁਪਏ ਤੱਕ ਦਾ ਸਫ਼ਰੀ ਭੱਤਾ ਲੈ ਸਕਦਾ ਹੈ, ਪਰ ਅਮੀਰ ਪਰਿਵਾਰ ਜਿਹੜਾ ਜੀ ਉਹ ਹੋਵੇ ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ ਜੀ ਚਰੁੰਡੇ ਸਮਝ ਨਹੀਂ ਆਉਂਦੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਸਵਾਲ ਜਿਹੜਾ ਜੀ ਉਹ ਖੜਾ ਕੀਤਾ। ਸਵਾਲ ਬੜਾ ਵਾਜਬ ਹੈ ਕਿ ਸੱਤਾਹੀਣ ਹੋਇਆਂ ਨੂੰ ਹੁਣ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਉਹ ਦੱਸਣ ਕਿ ਆਪਣੇ ਪੱਲਿਓਂ ਪੈਸੇ ਖਰਚ ਕੇ ਹੁਣ ਉਹਨਾਂ ਨੇ ਕਿੰਨੇ ਹੈਲੀਕਾਪਟਰ ਜਿਹੜੇ ਆ ਜੀ ਉਹ ਝੂਟੇ ਇਸ 1.25 ਸਾਲ ਦੇ ਦੌਰਾਨ। ਸਵਾਲ ਬੜਾ ਵਾਜਬ ਹੈ। ਜਵਾਬ ਇਹਦਾ ਮਿਲਣਾ ਨਹੀਂ, ਇਹ ਵੀ ਜਿਹੜਾ ਜੀ ਉਹ ਪਤਾ ਨਹੀਂ ਜਵਾਬ ਇਹਦਾ ਦੇਣਗੇ। ਪੰਜਾਬ ਚੋਂ ਬਾਹਰ ਆ ਕੇ ਥੋੜਾ ਜਿਹਾ ਸੈਂਟਰ ਵੱਲ ਨੂੰ ਜੇ ਮਾਰੀਏ ਤਾਂ ਆਪਣੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੇ ਉੱਘੇ ਵਕੀਲ ਸਾਬਕਾ ਰਾਜ ਸਭਾ ਮੈਂਬਰ ਰਾਮ ਜੇਠ ਮਲਾਨੀ ਹੋਰਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਬਿਆਨ ਦੇ ਕੇ ਚਰਚਾ ਛੇੜ ਦਿੱਤਾ। ਰਾਮ ਜੇਠ ਮਲਾਨੀ ਕਹਿੰਦੇ ਆ ਕਿ ਨਰਿੰਦਰ ਮੋਦੀ ਹੋਰੀ ਧਰਮ ਦੇ ਨਾਮ ਤੇ ਰਾਜਨੀਤੀ ਕਰਦੇ ਆ, ਜਿਹਦੇ ਕਰਕੇ ਉਹ ਉਹਨਾਂ ਨੂੰ ਪ੍ਰਧਾਨ ਮੰਤਰੀ ਹੀ ਨਹੀਂ ਮੰਨਦੇ। ਉਹ ਕਹਿੰਦੇ ਕਿ ਉਹ ਮੋਦੀ ਨੂੰ ਉਹ ਪਸੰਦ ਨਹੀਂ ਕਰਦੇ। ਰਾਮ ਜੇਠ ਮਲਾਨੀ ਹੋਰਾਂ ਨੇ ਪਿਛਲੇ ਸਾਲ ਪ੍ਰੇਮ ਪਾਦਰੀ ਗਿਰਜਾ ਘਰ ਦੇ ਬਾਹਰ ਗੋਲੀਆਂ ਨਾਲ ਮਾਰੇ ਗਏ ਪਾਦਰੀ ਸੁਲਤਾਨ ਮਸੀਹ ਦੇ ਘਰੇ ਉਹ ਪਹੁੰਚੇ ਹੋਏ ਸੀਗੇ ਬਰਸੀ ਦੇ ਕਰਕੇ, ਜਿਹੜੀ ਲੁਧਿਆਣੇ ਦੇ ਵਿੱਚ ਹੋਈ। ਇੱਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹ ਧਰਮ ਦੀ ਦੁਰਵਰਤੋਂ ਕਰਕੇ ਸੱਤਾ ਦੇ ਉੱਤੇ ਕਾਬਜ਼ ਹੋਏ ਆ, ਜਿਹਦੇ ਕਰਕੇ ਉਹਨਾਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਮੋਦੀ ਖਿਲਾਫ 18 ਨੋਟਿਸ ਕੱਢ ਚੁੱਕੇ ਆ, ਜਿਹਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਉਹਨਾਂ ਇਹ ਵੀ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੂੰ ਕਿਸੇ ਵੀ ਤਰ੍ਹਾਂ ਜਿੱਤਣ ਨਹੀਂ ਦਿੱਤਾ ਜਾਊਗਾ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਬਾਰੇ ਪੁੱਛਣ ਤੇ ਜੇਠ ਮਲਾਨੀ ਹੋਰਾਂ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਦੇਸ਼ ਦੀ ਜਨਤਾ ਨੂੰ ਕੰਮ ਕਰਕੇ ਵਿਖਾਊਗਾ ਤਾਂ ਜਨਤਾ ਉਹਦੇ ਬਾਰੇ ਵਿੱਚ ਸੋਚੂਗੀ, ਨਹੀਂ ਤਾਂ ਉਹਨੂੰ ਇਸੇ ਤਰ੍ਹਾਂ ਹੀ ਜਿਹੜਾ ਉਹ ਰਹਿਣਾ ਪਊਗਾ। ਹੁਣ ਜਿਹੜਾ BJP ਦੇ ਖਿਲਾਫ ਬੋਲਦਾ ਹੈ ਜਾਂ ਜਿਹੜਾ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ ਬੋਲਦਾ ਹੈ, ਉਹਦੇ ਉੱਤੇ ਜਿਹੜਾ IT ਵਿੰਗ ਆ BJP ਦਾ ਉਹ ਟੁੱਟ ਕੇ ਜਿਹੜਾ ਉਹ ਪੈ ਜਾਂਦਾ ਤੇ ਉਹਨੂੰ ਦੇਸ਼ ਧਰੋਹੀ ਦੱਸਣ ਦੇ ਵਿੱਚ ਕੋਈ ਕਸਰ ਜਿਹੜੀ ਉਹ ਨਹੀਂ ਛੱਡਦਾ। ਹੁਣ ਵੇਖਣਾ ਇਹ ਹੋਊਗਾ ਕਿ ਰਾਮ ਜੇਠ ਮਲਾਨੀ ਹੋਰਾਂ ਦੇ ਉੱਤੇ ਇਹ IT ਵਿੰਗ ਜਿਹੜਾ ਉਹ ਕਦੋਂ ਕੁ ਪੈਂਦਾ।
ਅੱਜ ਕਿਉਂਕਿ ਪ੍ਰਮੁੱਖ ਅਖਬਾਰਾਂ 'ਚ ਛਪਿਆ ਤੇ ਉਮੀਦ ਹੈ ਕਿ ਸ਼ਾਮ ਤੱਕ ਜਾਂ ਉਹਦੇ ਦੁਆਲੇ ਜਿਹੜਾ ਜੀ ਉਹ ਹੋ ਗਿਆ ਹੋਊਗਾ IT ਵਿੰਗ, ਤੇ ਉਹਨੂੰ ਕੁੱਟਿਆ ਬਿੱਲਿਆ ਤੇ ਦੇਸ਼ ਧਰੋਹੀ ਤੱਕ ਜਿਹੜਾ ਜੀ ਉਹ ਕਹਿਣ ਦੇ ਵਾਸਤੇ। ਹੋਰ ਪਤਾ ਨਹੀਂ ਕਿਸ ਕਿਸ ਨੀਵੇਂ ਪੱਧਰ ਦਾ ਜਿਹੜਾ ਜੀ ਇਹ IT ਵਿੰਗ ਉਹਨਾਂ ਨੂੰ ਕਹਿ ਜਾਂਦਾ ਜਿਹੜੇ ਲੋਕ ਆਲੋਚਨਾ ਕਰਦੇ ਆ ਸਰਕਾਰ ਦੀ ਨਿੱਜੀ ਤੌਰ ਦੇ ਉੱਤੇ ਨਹੀਂ, ਜਾਂ ਫਿਰ ਉਹਨਾਂ ਦੇ ਨੇਤਾਵਾਂ ਦੀ। ਇੱਕ ਗੱਲ ਬੜੀ ਜਿਹੜੀ ਬਜ਼ੁਰਗਾਂ ਦੀ ਕਹੀ ਹੋਈ ਆ ਕਿ ਜਿਹੜੇ ਗਲਤ ਕਮਾਈ ਦੇ ਜਿਹੜੇ ਪੈਸੇ ਆ ਉਹ ਅਕਸਰ ਜਿਹੜੀਆਂ ਦੀ ਚੀਜ਼ਾਂ ਕੁਛ ਸਾਹਮਣੇ ਆ ਜਾਂਦੀਆਂ ਨੇ। ਦੋ ਔਰਤਾਂ ਦਾ ਜ਼ਿਕਰ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਜਦੋਂ ਇਹ ਗੈਂਗਸਟਰ ਦਿਲਪ੍ਰੀਤ ਬਾਬਾ ਜਿਹੜਾ ਸੀਗਾ ਜੀ ਉਹ ਫੜਿਆ ਗਿਆ ਤੇ ਉਦੋਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਪਹਿਲੀਆਂ ਹੋਈਆਂ, ਇੱਕ ਤਾਂ ਉਹਦੀ ਦੋਸਤ ਸੀ ਰੁਪਿੰਦਰ ਕੌਰ ਜਿਹੜੀ ਸੈਕਟਰ 38 ਦੇ ਵਿੱਚ ਰਹਿੰਦੀ ਸੀ, ਤੇ ਉਹਦੀ ਭੈਣ ਹਰਪ੍ਰੀਤ ਕੌਰ ਜਿਹੜੀ ਵਾਹਿਗੁਰੂ ਨਗਰ ਨਵਾਂ ਸ਼ਹਿਰ ਦੀ ਰਹਿਣ ਵਾਲੀ ਹੈ, ਤੇ ਉਹਨਾਂ ਦੇ ਸਾਥੀ ਵਿਪਨ ਕੁਮਾਰ ਠਾਕਰ ਮੱਖਣ ਮਾਜਰਾ ਜਿਹੜਾ ਸੀਗਾ ਜੀ, ਇਹਨਾਂ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਜਿਹੜਾ ਇਹ ਦਿਲਪ੍ਰੀਤ ਆ ਇਹਦੀ ਗਰਲਫ੍ਰੈਂਡ ਜਿਹੜੀ ਆ ਤੇ ਉਹਦੀ ਜਿਹੜੀ ਭੈਣ ਆ ਉਹਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਦੇ ਅਧੀਨ ਜੇਲ੍ਹ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਇਹਨਾਂ ਕਦੀ ਸ਼ਾਇਦ ਨਹੀਂ ਸੋਚਿਆ ਹੋਣਾ ਕਿ ਇਹੋ ਜਿਹੇ ਹਾਲਾਤ ਇਹਨਾਂ ਦੇ ਬਣ ਜਾਣਗੇ, ਕਿਉਂਕਿ ਸੌਖੇ ਪੈਸੇ ਦਿਲਪ੍ਰੀਤ ਨੂੰ ਆਉਂਦੇ ਸੀਗੇ। ਉਹ ਐਕਸਟੋਰਸ਼ਨ ਮਨੀ ਜਿਹੜੀਆਂ ਫਰੋਤੀਆਂ ਉਹ ਲੈਂਦਾ ਸੀਗਾ, ਉੱਥੋਂ ਇਹਨਾਂ ਨੂੰ ਖੂਬ ਐਸ਼ ਜਿਹੜੀ ਹੈ ਜੀ ਉਹ ਕਰਾਉਂਦਾ ਸੀਗਾ। ਹਾਂ, ਇਹ ਗੱਲ ਵੱਖਰੀ ਹੈ ਕਿ ਚੰਡੀਗੜ੍ਹ ਦੀ ਪੁਲਿਸ ਦੇ ਉੱਤੇ ਵੀ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਹੋ ਰਹੇ ਆ ਕਿ ਉਹਦੀ ਨੱਕ ਦੀ ਹੇਠ ਇੰਨਾ ਸਮਾਂ ਇੱਥੇ ਚੰਡੀਗੜ੍ਹ ਦੇ ਵਿੱਚ ਕਿਵੇਂ ਰਹਿੰਦਾ ਰਿਹਾ। ਜਿਹੜਾ ਵਿਪਨ ਠਾਕਰ ਤੇ ਦੋਵੇਂ ਭੈਣਾਂ ਨੇ ਇਹਨਾਂ ਨੂੰ ਦਿਲਪ੍ਰੀਤ ਨੂੰ ਪਨਾਹ ਦੇਣ, ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਹੱਥ ਵਟਾਉਣ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਦਿਲਪ੍ਰੀਤ ਦਾ ਇੱਕ ਹੋਰ ਸਾਥੀ ਅਰਨ ਕੁਮਾਰ ਉਹ ਸਨੀ ਜਿਹੜਾ ਰੂਪਨਗਰ ਡਿਸਟ੍ਰਿਕਟ ਦੇ ਵਿੱਚ ਪਿੰਡ ਭਲਿਆਣ ਤੋਂ ਆ, ਉਹ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਉਹ ਚੱਲ ਰਿਹਾ। ਦਿਲਪ੍ਰੀਤ ਜਿਹੜਾ ਕਿ ਇੱਕ ਗਾਇਕ ਦੇ ਉੱਤੇ ਜਾਨਲੇਵਾ ਹਮਲੇ ਤੋਂ ਬਾਅਦ ਸੁਰਖੀਆਂ 'ਚ ਆਇਆ ਸੀਗਾ, ਉਦੋਂ ਪਹਿਲਾਂ ਉਹਨੇ ਇੱਕ ਸਰਪੰਚ ਦਾ ਸ਼ਰੇਆਮ ਦਿਨ ਦਿਹਾੜੇ ਚੰਡੀਗੜ੍ਹ ਦੇ ਵਿੱਚ ਜਿਹੜਾ ਵੀ ਉਹ ਕਤਲ ਕਰਤਾ ਸੀ। ਇਹਦੀ ਵੀਡੀਓ ਵੀ ਉਸ ਟਾਈਮ ਦੇ ਉੱਤੇ ਵਾਇਰਲ ਹੋਈ ਸੀ। ਜਦੋਂ ਇਹ ਦਿਲਪ੍ਰੀਤ ਫੜਿਆ ਗਿਆ, ਇਹ ਗੱਲਾਂ ਸਾਹਮਣੇ ਆਈਆਂ ਕਿ ਉਹ ਅਸਲ ਦੇ ਵਿੱਚ ਗੁਰਸਿੱਖ ਨਹੀਂ ਹੈਗਾ, ਉਹ ਤਾਂ ਕੱਟੀ ਦਾੜੀ ਵਾਲਾ, ਤੇ ਉਹ ਨਕਲੀ ਦਾੜੀ ਲਾ ਕੇ ਜਿਹੜਾ ਸੀਗਾ ਆਪਣੀਆਂ ਵੀਡੀਓਜ਼ ਵਗੈਰਾ ਬਣਾਉਂਦਾ ਸੀਗਾ, ਜਾਂ ਫਿਰ ਜਦੋਂ ਫਰੋਤੀ ਦੇ ਵਾਸਤੇ ਕਾਲ ਕਰਦਾ ਸੀਗਾ ਤੇ ਉਹ ਇਸ ਸਰੂਪ ਦੇ ਵਿੱਚ ਆਉਂਦਾ ਸੀਗਾ। ਸ਼ਾਇਦ ਉਹਨੇ ਆਪਣਾ ਰੂਪ ਬਦਲਿਆ ਹੋਇਆ ਸੀਗਾ, ਇਸ ਵਜ੍ਹਾ ਕਰਕੇ ਉਹ ਜਿਹੜਾ ਸੀ ਉਹ ਪੁਲਿਸ ਦੇ ਕਾਬੂ ਨਹੀਂ ਆਇਆ ਜੀ। ਪੁਲਿਸ ਉਹਨੂੰ ਕਿਸੇ ਹੋਰ ਰੂਪ 'ਚ ਲੱਭਦੀ ਰਹੀ ਤੇ ਉਹ ਕਿਸੇ ਹੋਰ ਹੀ ਰੂਪ ਦੇ ਵਿੱਚ ਸੀਗਾ। ਸੋਸ਼ਲ ਮੀਡੀਆ ਬੜਾ ਕੁਛ ਜਿਹੜਾ ਜੀ ਉਹ ਉਧੇੜਦਾ। ਇੱਕ ਪਿਛਲੇ ਦਿਨਾਂ ਤੋਂ ਬੜੀ ਵੀਡੀਓ ਜਿਹੜੀ ਹੈ ਜੀ ਉਹ ਵਾਇਰਲ ਹੋ ਰਹੀ ਆ। ਜਿਹੜਾ ਵੀਡੀਓ ਵਾਇਰਲ ਹੋਣ ਦੇ ਵਾਸਤੇ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਔਰਤ ਦੇ ਹਸਬੈਂਡ ਦੇ ਵੱਲੋਂ ਆ, ਉਹ ਔਰਤ ਦਾ ਹਸਬੈਂਡ ਜਿਹੜਾ ਇਹਨੇ ਇੱਕ ਵੀਡੀਓ ਪਾ ਕੇ ਤੇ ਨਾਲ ਇਹ ਗੱਲ ਆਖੀ ਆ ਕਿ ਉਹਦੀ ਪਤਨੀ ਨੂੰ CIA ਸਟਾਫ ਦਾ ਇੱਕ ਇੰਚਾਰਜ ਜਿਹੜਾ ਉਹਨੇ ਨਸ਼ੇ ਦੇ ਉੱਤੇ ਲਾਤਾ ਹੈ ਤੇ ਉਹਦਾ ਘਰ ਉਜਾੜ ਦਿੱਤਾ। ਇਹ ਪਤਾ ਨਹੀਂ ਸੀ ਲੱਗ ਰਿਹਾ ਕੌਣ ਹੈ ਕੀ ਹੈ, ਤੇ ਹੁਣ ਜਿਹੜੀਆਂ ਦੀ ਇਹ ਕਹਾਣੀ ਸਾਹਮਣੇ ਆਈ ਹੈ। ਸੰਗਰੂਰ ਪੁਲਿਸ ਦੇ CIA ਸਟਾਫ ਦੇ ਬਹਾਦਰ ਸਿੰਘ ਵਾਲਾ ਦਾ ਇੰਚਾਰਜ ਪੁਲਿਸ ਇੰਸਪੈਕਟਰ ਦੀ ਹੈ ਇਹ ਜਿਹੜੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ। ਜਿਹੜੀ ਵੀਡੀਓ 'ਚ ਨਜ਼ਰ ਆਈ ਔਰਤ ਹੈ, ਉਹਨੇ ਆਪਣੇ ਉਹਦੇ ਮਹਿਲਾ ਦੇ ਪਤੀ ਨੇ CIA ਇੰਚਾਰਜ ਦੇ ਉੱਤੇ ਖੁਦ ਨਸ਼ਾ ਕਰਨ ਤੇ ਉਹਦੀ ਪਤਨੀ ਨੂੰ ਨਸ਼ੇ ਦਾ ਆਦੀ ਬਣਾਉਣ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਹੁਣ ਇਹ ਜਿਹੜੀ ਔਰਤ ਆ ਇਹ CIA ਇੰਚਾਰਜ ਦੇ ਹੱਕ ਦੇ ਵਿੱਚ ਨਿੱਤਰ ਆਈ ਆ। ਇੱਕ ਪ੍ਰੈਸ ਕਾਨਫਰੰਸ ਉਹਨੇ ਕੀਤੀ ਆਪ ਹੀ ਭਾਵ ਕੇ, ਪਹਿਲਾਂ ਇਹ ਨਹੀਂ ਸੀ ਪਤਾ ਲੱਗ ਰਿਹਾ ਕੌਣ ਹੈ ਕੌਣ ਨਹੀਂ। ਉਹਨੇ ਹੁਣ ਪ੍ਰੈਸ ਕਾਨਫਰੰਸ ਜਿਹੜੀ ਆ ਜੀ ਉਹ ਕਰਕੇ ਤੇ ਬਹੁਤਾ ਕੁਝ ਜਿਹੜਾ ਜੀ ਉਹ ਦੱਸਿਆ। ਉਹ ਕਹਿੰਦੀ ਆ ਕਿ ਮੇਰੇ ਪਤੀ ਵੱਲੋਂ ਲਾਏ ਹੋਏ ਜਿਹੜੇ ਦੋਸ਼ ਨੇ ਉਹ ਬੇਬੁਨਿਆਦ ਨੇ, ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਉਹਦਾ ਜਿਹੜਾ CIA ਇੰਚਾਰਜ ਹੈ ਉਹਨੇ ਵੀ ਇਹਨਾਂ ਦੋਸ਼ਾਂ ਨੂੰ ਜਿਹੜਾ ਜੀ ਉਹ ਖਾਰਜ ਕੀਤਾ। ਸੰਗਰੂਰ ਪੁਲਿਸ ਦੇ CIA ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਦੀ ਇੱਕ ਔਰਤ ਦੇ ਨਾਲ ਇਹ ਵੀਡੀਓ ਜਿਹੜੀ ਉਹ ਵਾਇਰਲ ਹੋਈ, ਜਿਹਦੇ ਵਿੱਚ ਇੰਸਪੈਕਟਰ ਵਿਜੇ ਕੁਮਾਰ ਤੇ ਇੱਕ ਔਰਤ ਨਜ਼ਰ ਆ ਰਿਹਾ ਜੋ ਕਥਿਤ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਜਾਪ ਰਹੇ ਆ। ਮਹਿਲਾ ਦਾ ਪਤੀ ਜਿਹੜਾ ਗੁਰਜੰਟ ਸਿੰਘ ਹੈ ਹਰਿਆਣੇ ਦਾ ਰਹਿਣ ਵਾਲਾ ਜੀ, ਉਹਨੇ ਦੋਸ਼ ਲਾਇਆ ਕਿ ਇੰਸਪੈਕਟਰ ਵਿਜੇ ਕੁਮਾਰ ਨੇ ਉਹਦੀ ਘਰਵਾਲੀ ਨੂੰ ਨਸ਼ੇ ਦਾ ਆਦੀ ਬਣਾਤਾ, ਜਿਹਦੇ ਕਰਕੇ ਸੰਨ 11 ਤੋਂ ਉਹਦਾ ਆਪਣੀ ਪਤਨੀ ਦੇ ਨਾਲ ਅਦਾਲਤ 'ਚ ਕੇਸ ਚੱਲਦਾ ਹੈ। ਉਹਦੀ ਪਤਨੀ ਨੇ 2009 ਦੇ ਵਿੱਚ ਇੱਕ ਟਰੈਵਲ ਏਜੰਟ ਦੇ ਖਿਲਾਫ ਡਿਸਟ੍ਰਿਕਟ ਮੁਹਾਲੀ ਦੀ ਜਿਹੜੀ ਪੁਲਿਸ ਸੀ ਉਹਨੂੰ ਸ਼ਿਕਾਇਤ ਕੀਤੀ ਸੀ, ਜਿਹਨੂੰ ਜਾਂਚ ਦੇ ਵਾਸਤੇ CIA ਸਟਾਫ ਖਰੜ ਨੂੰ ਮਾਰਕ ਕੀਤਾ ਸੀਗਾ। CIA ਸਟਾਫ ਖਰੜ ਦਾ ਇੰਚਾਰਜ ਉਸ ਵੇਲੇ ਵਿਜੇ ਕੁਮਾਰ ਸੀ। ਇਹਦੇ ਦੌਰਾਨ ਵਿਜੇ ਕੁਮਾਰ ਉਹਦੀ ਪਤਨੀ ਦੇ ਸੰਪਰਕ ਦੇ ਵਿੱਚ ਆ ਗਿਆ। ਉਹਨੇ ਦੋਸ਼ ਲਾਇਆ ਕਿ ਵਿਜੇ ਕੁਮਾਰ ਨੇ ਉਹਨਾਂ ਨਾਲ ਪਰਿਵਾਰਕ ਸੰਬੰਧ ਬਣਾ ਕੇ ਉਹਦੀ ਘਰਵਾਲੀ ਨੂੰ ਨਸ਼ੇ ਦਾ ਆਦੀ ਬਣਾਤਾ। 2009 ਤੋਂ ਵਿਜੇ ਕੁਮਾਰ ਤੇ ਉਹਦੀ ਪਤਨੀ ਦੇ ਨਾਲ ਸੰਬੰਧ ਜਿਹੜੇ ਜੀ ਉਹ ਬਣੇ ਹੋਏ ਆ।
ਉਹ ਕਹਿੰਦਾ ਕਿ ਫੌਜ ਦੇ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਇਹਨੂੰ ਸਾਰਾ ਕੁਝ ਜਿਹੜਾ ਜੀ ਉਹ ਪਤਾ ਲੱਗਿਆ ਔਰ ਇਹਦੇ ਸੰਬੰਧ 'ਚ ਡਿਸਟ੍ਰਿਕਟ ਪੁਲਿਸ ਮੁਖੀ ਕੁਰਕਸ਼ੇਤਰ ਹਰਿਆਣਾ ਦੇ ਵਿੱਚ ਉਹ ਸ਼ਿਕਾਇਤ ਜਿਹੜਾ ਜੀ ਕਰ ਚੁੱਕਿਆ, ਪਰ ਇਹਦੇ ਸੰਬੰਧੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ। ਇਸ ਔਰਤ ਨੇ ਪ੍ਰੈਸ ਕਾਨਫਰੰਸ ਜਿਹੜੀ ਦੀ ਉਹ ਬੁਲਾ ਲਈ ਔਰ ਇਹ ਕਿਹਾ ਕਿ ਉਹਦਾ ਜਿਹੜਾ ਪਤੀ ਦੋਸ਼ ਲਾ ਰਿਹਾ ਉਹ ਬਿਲਕੁਲ ਗਲਤ ਹੈ। ਉਹ ਕਹਿੰਦੀ ਹੈ ਕਿ ਉਹਦਾ ਪਤੀ ਸਾਜ਼ਿਸ਼ ਤਹਿਤ ਉਹਨੂੰ ਜਿਹੜਾ ਜੀ ਬਦਨਾਮ ਕਰ ਰਿਹਾ। ਇਹ ਵੀਡੀਓ 1.5 ਸਾਲ ਪੁਰਾਣੀ ਹੈ। ਉਹਨੇ ਇਹ ਕਿਹਾ ਕਿ ਵਿਜੇ ਕੁਮਾਰ ਦੇ ਨਾਲ ਉਹਦੇ ਪਰਿਵਾਰਕ ਸੰਬੰਧ ਹੈ। ਇਹ ਪਰਿਵਾਰਕ ਸੰਬੰਧ ਕਿੰਨੇ ਕੁ ਹੈ ਇਹ ਵੈਸੇ ਵੀਡੀਓ ਜਿਹੜੀ ਹੈ ਜੀ ਉਹ ਕਾਫੀ ਕੁਝ ਕਲੀਅਰ ਕਰ ਰਹੀ ਹੈ। ਉਹ ਕਹਿੰਦੀ ਕਿ ਵੀਡੀਓ ਬਣਾਉਣ ਵਾਲੇ ਦਿਨ ਵਿਜੇ ਕੁਮਾਰ ਤੇ ਹੋਰਾਂ ਦੇ ਨਾਲ ਉਹਦੇ ਪਤੀ ਦੇ ਨਾਲ ਸਮਝੌਤਾ ਕਰਾਇਆ ਸੀ। ਸਮਝੌਤੇ ਤੋਂ ਬਾਅਦ ਉਹਦੇ ਪਤੀ ਨੇ ਖੁਸ਼ੀ ਵਜੋਂ ਸਾਰਿਆਂ ਨੂੰ ਡਰਿੰਕ ਕਰਨ ਦੇ ਵਾਸਤੇ ਕਿਹਾ ਸੀਗਾ। ਉਹ ਕਹਿੰਦੀ ਆ ਕਿ ਇਸ ਮੌਕੇ ਗੁਰਜੰਟ ਸਿੰਘ ਇੱਕ ਸ਼ਰਾਬ ਤੇ ਕੋਕ ਦੀ ਬੋਤਲ ਲੈ ਆਇਆ, ਸਾਰਿਆਂ ਨੇ ਜਿਹੜੀ ਪੀਤੀ ਤੇ ਉਸ ਤੋਂ ਬਾਅਦ ਉਹ ਬੇਸੁੱਧ ਜਿਹੜੇ ਸੀ ਉਹ ਹੋ ਗਏ। ਉਹਦੇ ਤਾਂ ਸ਼ਾਇਦ ਨਾ ਹੀ ਪਤਾ ਲੱਗਦਾ ਹੈ ਕਿ ਇਹ ਵੀਡੀਓ ਜਿਹੜੀ ਉਹ ਕਿਹਦੀ ਆ ਤੇ ਔਰਤ ਨੇ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਕੇ ਕਾਫੀ ਕੁਝ ਜਿਹੜਾ ਜੀ ਉਹ ਕਲੀਅਰ ਕਰਤਾ ਕਿ ਇਹ ਵੀਡੀਓ ਉਹਦੀ ਹੈ ਤੇ ਕਾਹਦੇ ਵਾਸਤੇ ਬਣਾਈ ਹੋਈ ਹੈ ਇਹ ਵੀ ਜਿਹੜਾ ਜੀ ਉਹ ਕਲੀਅਰ ਕਰਤਾ। ਇਹ ਪੰਜਾਬ ਹੈ, ਇਹ ਅੱਜ ਦੇ ਪੰਜਾਬ ਦੀਆਂ ਜਿਹੜੀਆਂ ਜੀ ਉਹ ਖਬਰਾਂ ਨੇ। ਹੋ ਸਕਦਾ ਬਹੁਤਿਆਂ ਨੂੰ ਇਹਦੇ ਉੱਤੇ ਯਕੀਨ ਨਾ ਹੋਵੇ ਕਿ ਇਹ ਕੀ ਕੁਝ ਹੋ ਰਿਹਾ, ਪਰ ਰਿਐਲਿਟੀ ਦੇ ਵਿੱਚ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਹੀ ਹੋ ਰਿਹਾ। ਮਿਹਰਬਾਨੀ ਦਿਲਪ੍ਰੀਤ ਜੀ, ਧੰਨਵਾਦ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇੱਦਾਂ ਹੀ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।